ब्रेक तो बाद खुश आमदीद जी। पाकिस्तान की शानदार परफॉर्मेंस बारे गल करते पे। जिदा आस्ट्रेलिया आउट क्लास किया है, 201 रन का टारगेट पाकिस्तान ने चेस किया है। बाबर आजम के 59 रन, फिर गाजी गौरी के 65 रन, फिर जिदा परफॉर्मेंस दिखाई अरफात मिनहास ने कहा जा रहा है कि जी T20 परफॉर्मेंस में वेख के ODI क्यों शामिल किया गया, उन्हें सब नूं खामोश करता है। तो जाकिर खान तो अब्दुल कादिर का पुराना रिकॉर्ड भी तोड़ता है, यानी 42 साल का पुराना रिकॉर्ड उन्होंने तोड़ दिता है। जबरदस्त बॉलिंग है जी अरफात मिनहास की। हामिद चौधरी साहब साडे नाल मौजूद ने। हामिद साहब किदां वेखदे हो पाकिस्तान की शानदार फतह नूं? कहा जा रहा है कि शायद आस्ट्रेलियन टीम टफ टाइम देवे, इन्हां कोल मानस लबुशन भी नहीं, तो कैमरन ग्रीन IPL के सब तो महंगे खिलाड़ी सन, वो भी फिर 0 पर आउट होए ने। कंप्लीट डोमीनेट है, की कहोगे? देखो पाकिस्तान ने जिदा बॉलिंग की है वो बड़ी जबरदस्त थी। पाकिस्तान ने पहले ओवर्स के बाद ही जो आस्ट्रेलियन बैट्समैन सी उन्होंने पूरे कंट्रोल ले लिया। तो देखो पूरे मैच पाकिस्तानी जी बॉलिंग सी वो डोमीनेट नजर आई। उसके बाद फिर बैटिंग की वारी आई तो साहबजादा फरहान थे 28 रन से हिम्मत हार के, लेकिन उसके बाद बाबर आजम ने थोड़ा ट्रैक मुश्किल सी स्पिन विकेट स्पिन बॉलर्स ਨੂੰ सपोर्ट कर रहा ਸੀ। जिदा अरफात मिनहास ने बड़ी आउटस्टैंडिंग लाइनों लेंथ ਨਾਲ गेंदा करते हुए 32 रन से 5 खिलाड़ियों पवेलियन भेजा। उन्होंने पहले दुनिया के स्पिनर ने जिन्हें पहले मैच ही डेब्यू मैच 5 विकेट हासिल की ने। तो 11वें उदा पूरी दुनिया 11वें बॉलर ने जिन्होंने अपने डेब्यू मैच 5 विकेट हासिल कर लिया ने। ਤੇ ਜਿਹੜੀ ਲਾਈਨ ਆਫ ਲੈਂਥ ਸੀ ਉਹ ਬੜੀ ਜ਼ਬਰਦਸਤ ਸੀ। ਜਦੋਂ ਪਾਕਿਸਤਾਨ ਦੀ ਬੈਟਿੰਗ ਆਈ ਉਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਆਸਟ੍ਰੇਲੀਅਨ ਸਪਿਨਰ ਸੀ ਉਹ ਬੜੀ ਜ਼ਬਰਦਸਤ ਲਾਈਨ ਆਫ ਲੈਂਥ ਨਾਲ ਗੇਂਦਾਂ ਕਰ ਰਹੇ ਸੀ, ਲੇਕਿਨ ਬਾਬਰ ਆਜ਼ਮ ਤੇ ਗਾਜ਼ੀ ਗੌਰੀ ਨੇ ਵਿਕਟ ਦੇ ਉੱਤੇ ਨਾ ਸਿਰਫ ਸਟ੍ਰਾਈਕ ਰੋਟੇਟ ਕੀਤੀ ਬਲਕਿ ਬਾਉਂਡਰੀਜ਼ ਵੀ ਲਾਉਂਦੇ ਰਹੇ ਨਾਲ ਜਿਹਦੀ ਵਜ੍ਹਾ ਤੋਂ ਪਾਕਿਸਤਾਨ ਈਜ਼ੀਲੀ ਇਹ ਸਕੋਰ ਜਿਹੜਾ ਦਾ ਚੇਸ ਕਰਨ में कामयाब ਰਿਹਾ। ਤੇ ਪਾਕਿਸਤਾਨ ਦੀ ਬੋਲਿੰਗ ਦੇ ਨਾਲ ਬੈਟਿੰਗ ਵੀ ਜ਼ਬਰਦਸਤ ਰਹੀ। ਗਾਜ਼ੀ ਗੌਰੀ ਦਾ ਅੱਛਾ ਸਟਾਰਟ ਦਿੱਤਾ। ਗਾਜ਼ੀ ਗੌਰੀ ਨੇ 65 ਰਨਸ ਖੇਲੇ, ਬਾਬਰ ਆਜ਼ਮ ਨੇ ਲੰਬੀ ਇਨਿੰਗ ਸ਼ਰਾਕਤਦਾਰੀ ਕੀਤੀ ਤੇ ਬਾਬਰ ਆਜ਼ਮ ਗਾਜ਼ੀ ਗੌਰੀ ਨੂੰ ਮੁਸਲਸਲ ਸਪੋਰਟ ਕਰ ਰਹੇ ਸੀ, ਉਹਨੂੰ ਸਮਝਾ ਰਹੇ ਸੀ ਕਿ ਕਿੱਦਾਂ ਵਿਕਟ ਦੇ ਉੱਤੇ ਖੜੇ ਹੋਣਾ ਹੈ, ਕਿੰਨਾ ਲੰਬੀ ਆਪਾਂ ਇਨਿੰਗਸ ਨੂੰ ਲੈ ਕੇ ਜਾਣਾ ਤਾਂ ਕਿ ਪਾਕਿਸਤਾਨ ਈਜ਼ੀਲੀ ਮੈਚ ਜਿੱਤ ਜਾਵੇ। ਤੇ ਬਾਬਰ ਆਜ਼ਮ ਨੇ ਇੱਕ ਸੀਨੀਅਰ ਪਲੇਅਰ ਹੋਣ ਦੇ ਨਾਤੇ ਇੱਕ ਨਵੇਂ ਪਲੇਅਰ ਨੂੰ ਬੜਾ ਜ਼ਬਰਦਸਤ ਸਪੋਰਟ ਕੀਤਾ, ਉਹ ਨਜ਼ਰ ਵੀ ਆਇਆ ਪੂਰੀ ਇਨਿੰਗ ਦੇ ਵਿੱਚ। ਤੇ ਬਾਬਰ ਆਜ਼ਮ ਨੇ ਆਪਣੀ ਕਲਾਸ ਸ਼ੋ ਕੀਤੀ ਹੈ, ਪਾਕਿਸਤਾਨ ਨੂੰ ਮੈਚ ਜਿਤਵਾਇਆ ਤੇ ਪਾਕਿਸਤਾਨ ਹੁਣ ਡੋਮੀਨੇਟ ਨਜ਼ਰ ਆ ਰਿਹਾ ਕਿ ਪਾਕਿਸਤਾਨ ਅਗਲਾ ਜਿਹੜਾ ਮੈਚ ਹੈ ਆਸਟ੍ਰੇਲੀਆ ਨਾਲ ਲਾਹੌਰ ਵਿੱਚ ਤੇ ਉਹਦੇ 'ਚ ਵੀ ਪਾਕਿਸਤਾਨ ਡੋਮੀਨੇਟ ਕਰੇਗਾ ਤੇ ਸੀਰੀਜ਼ ਜਿੱਤ ਲਏਗਾ। हामिद साहब असं सकलैन मुश्ताक की गल करते हैं, अपने दिमाग का बड़ा दिफा करते नज़र आ रहे हैं सोशल मीडिया उत्ते कि जी शादाब कम बैक करेगा, लेकिन असी जो अरफात मिनहास की परफॉर्मेंस की गल करिए जिदा उन्होंने विकटा लिया आस्ट्रेलिया के खिलाफ, यह पूरा वर्ल्ड कप असी 2023 का वेखे शादाब खान उन्नी विकटा नहीं लै सके जिन्हें अरफात ने एक मैच में लै लिया ने। सर देखो ना, तो यही तो साडा सिस्टम है। जो दमाद ਨੂੰ ਸਪੋਰਟ ਕਰਨ ਲੱਗ ਜਾਂਦੇ ਨੇ, ਪਹਿਲੇ ਸ਼ਾਹਿਦ ਅਫਰੀਦੀ ਸ਼ਾਹੀਨ ਅਫਰੀਦੀ ਨੂੰ ਬੜਾ ਸਪੋਰਟ ਕਰਦੇ ਰਹੇ, ਜਿਹਦੇ ਵਿੱਚ ਪਾਕਿਸਤਾਨ ਦੀ ਟੀਮ ਦੇ ਬੜੇ ਹਾਲਾਤ ਖਰਾਬ ਵੀ ਹੋਏ। ਹੁਣ ਸਕਲੈਨ ਮੁਸ਼ਤਾਕ ਸਾਹਿਬ ਸ਼ੁਰੂ ਹੋ ਗਏ ਨੇ ਆਪਣੇ ਦਬਾਦ ਸ਼ਾਦਾਬ ਖਾਨ ਵਾਸਤੇ। ਸ਼ਾਦਾਬ ਖਾਨ ਦੀ ਤਾਂ ਪਰਫਾਰਮੈਂਸ ਹੀ ਹੈ ਨਹੀਂ। ਤੁਸੀਂ ਦੇਖੋ ਨਾ ਕਿਸੇ ਨਾ ਉਹਨਾਂ ਨੇ IPL ਵਿੱਚ PSL ਵਿੱਚ ਕੋਈ ਆਊਟਸਟੈਂਡਿੰਗ ਪਰਫਾਰਮੈਂਸ ਦਿੱਤੀ ਹੋਵੇ ਜਿਹਦੇ ਵਿੱਚ ਨਜ਼ਰ ਆ ਰਿਹਾ ਹੋਵੇ ਕਿ ਜਿਹੜਾ ਸ਼ਾਦਾਬ ਖਾਨ ਨੇ ਉਹਨਾਂ ਨੂੰ ਟੀਮ ਨੇ ਵਾਪਸ ਕਮਬੈਕ ਕਰਾਣਾ। ਪਹਿਲੇ ਉਹਨਾਂ ਨੂੰ T20 ਵਿੱਚ ਕਮਬੈਕ ਕਰਵਾਇਆ, ਫਿਰ ਜ਼ਬਰਦਸਤੀ ਜਿਹੜੇ ਨੇ ਉਹਦੇ ਵਿੱਚ ਜਗ੍ਹਾ ਟੀਮ ਵਿੱਚ ਜਗ੍ਹਾ ਹੀ ਨਹੀਂ ਬਣਦੀ ਸੀ, ਉਹਨਾਂ ਨੂੰ ਵਨਡੇ ਟੀਮ ਵਿੱਚ ਵੀ ਲਿਆ ਹੈ ਕਿਉਂਕਿ ਉਹ ਸਕਲੈਨ ਮੁਸ਼ਤਾਕ ਦੇ ਦਮਾਦ ਨੇ, ਉਹਨਾਂ ਨੂੰ ਪਰਚੀ ਉਹਦੇ ਕੋਲ ਹੈ, ਇਸ ਤੋਂ ਉਹਨੂੰ ਚਾਂਸ ਦੇ ਰਹੇ ਹਨ। ਹਾਲਾਂਕਿ ਇਹ ਜਗ੍ਹਾ ਬਣਦੀ ਸੀ ਸਫਿਆਨ ਮੁਕੀਮ ਦੀ। ਸਫਿਆਨ ਮੁਕੀਮ ਨੇ PSL ਦੇ ਵਿੱਚ ਬੜੀ ਆਊਟਸਟੈਂਡਿੰਗ ਬੋਲਿੰਗ ਕੀਤੀ ਹੈ ਪੂਰੇ ਟੂਰਨਾਮੈਂਟ ਜੋ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਬੋਲਰ ਸੀ। ਇਹ ਉਹਨਾਂ ਦੇ ਹੱਕ ਦੇ ਉੱਤੇ ਕਿਸੇ ਦਾ ਡਾਕਾ ਹੈ ਕਿ ਸਕਲੈਨ ਮੁਸ਼ਤਾਕ ਦੇ ਦਮਾਦ ਨੂੰ ਖਿਡਾ ਲਿਆ ਗਿਆ। ਇੱਕ ਮੈਰਿਟ ਦੇ ਉੱਤੇ ਆਏ ਹੋਏ ਮੁੰਡੇ ਸਫਿਆਨ ਮੁਕੀਮ ਨੂੰ ਉਹਨੂੰ ਬੈਂਚ ਤੇ ਬਿਠਾ ਦਿੱਤਾ ਗਿਆ। ਇਹ ਤਾਂ ਪਾਕਿਸਤਾਨ ਦੀ ਕ੍ਰਿਕਟ ਦਾ ਹਾਲ ਹੈ। ਜਦੋਂ ਤੁਹਾਡੇ ਕੋਲ ਇੱਕ ਪਰਫਾਰਮਰ ਮੌਜੂਦ ਨੇ, ਮੁਸਲਸਲ ਅੱਛੀ ਪਰਫਾਰਮੈਂਸ ਦਿੱਤੀ ਹੈ ਪੂਰੇ PSL ਵਿੱਚ, ਉਹਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਨੇ, ਫਿਰ ਉਹ ਡੋਮੈਸਟਿਕ ਵਿੱਚ ਵੀ ਬੜੀ ਅੱਛੀ ਬੋਲਿੰਗ ਕਰ ਰਿਹਾ ਹੈ। ਸ਼ਾਦਾਬ ਖਾਨ ਤਾਂ ਡੋਮੈਸਟਿਕ ਖੇਡਣ ਨੂੰ ਤਰਜੀਹ ਨਹੀਂ ਦਿੰਦੇ ਲੋਕ, ਲੇਕਿਨ ਜਿਹੜੇ ਸਾਡੇ ਪਰਫਾਰਮਰ ਨੇ ਡੋਮੈਸਟਿਕ ਦੇ ਉਹਨਾਂ ਨੂੰ ਤੁਸੀਂ ਤਰਜੀਹ ਨਹੀਂ ਦੋਗੇ ਤੇ ਉਹ ਮੈਰਿਟ ਦਾ ਜਿਹੜਾ ਗਲਾ ਦਬਾਓਗੇ ਤੇ ਫਿਰ ਇਦਾਂ ਹੀ ਹੋਏਗਾ। ਪਾਕਿਸਤਾਨੀ ਜਿਹੜੇ ਨੌਜਵਾਨ ਨੇ ਉਹ ਦਿਲ ਬਰਦਾਸ਼ਤਾ ਹੋਣਗੇ, ਪਾਕਿਸਤਾਨ ਨੂੰ ਵੀ ਛੱਡ ਕੇ ਜਾਣਗੇ, ਕ੍ਰਿਕਟ ਵੱਲ ਵੀ ਨਹੀਂ ਆਣਗੇ। ਲੇਕਿਨ ਜਦੋਂ ਤੱਕ ਇਹ ਪਰਚੀ ਵਾਲਾ ਸਿਸਟਮ ਰਹੇਗਾ ਤੇ ਪਾਕਿਸਤਾਨ ਦੇ ਹਾਲਾਤ ਨਹੀਂ ਤਬਦੀਲ ਹੋ ਸਕਦੇ। तो शाहीन शाह अफरीदी की असं गल करते हैं, बड़ा क्रेडिट लेंदे पे ने, बेशक वो कप्तान भी ने, लेकिन जो एक्सट्राऑर्डनरी बॉलिंग ना करते अरफात मिनहास जो 250 स्कोर भी आस्ट्रेलियन टीम कर लेंदी, मैंने लगता है कि नतीजा मुख्तलिफ होता। तो शाहीन के एटीट्यूड बारे भी बड़े सवालात ने। कुछ लोग यह कह रहे हैं जिमें सहाफ़ी ने उन्होंने गल की जी कि मैं 200 की स्पीड में बॉलिंग कर लाँगा, फिर यह क्या कभी कभी स्पीडोमीटर खराब हो जाता है। इवें दी अजीब जी वो कहते हैं ना जिवें बोंगियां लफ्ज़ असीं इस्तेमाल करते हैं। ये शाहीन का कोई मसला है एटीट्यूड का भी थोड़ी नज़र च? सर देखो ना, मैं तो कहा ना पाकिस्तान की टीम इस टाइम जो असर रसूख है दमादा का है। दमादा शादाब खान देख लो या शाहीन अफरीदी देख लो। शाहीन अफरीदी सपोर्ट करने शाहिद खान अफरीदी मौजूद ने, इन्होंने शादाब मौजूद ने, शादाब सकलैन मुश्ताक मौजूद ने। तो यही सिस्टम है जो तुम फुली बैकअप दोगे, तुम परफॉर्म करो ना करो, तुम टीम के कप्तान भी हो, तुम खेलना भी मुसलसल है, तो फिर इदा का एटीट्यूड ही सामने आएगा जिदा शाहीन शाह अफरीदी का एटीट्यूड सामने आ रहा है। हालांकि शाहीन शाह अफरीदी भी उस लैवल की बॉलिंग नहीं कर रहे जिदा PSL करते हैं।
ਵਨਡੇ ਜਦੋਂ ਉਹਨਾਂ ਨੂੰ ਕਪਤਾਨ ਵੀ ਬਣਾ ਦਿੱਤਾ T20 ਵਰਲਡ ਕੱਪ ਦੇਖ ਲਓ, ਉਹਦੇ 'ਚ ਵੀ ਉਹਨਾਂ ਨੇ ਉਸ ਲੈਵਲ ਦੀ ਬੋਲਿੰਗ ਨਹੀਂ ਕੀਤੀ ਜਿਹੜੀ PSL 'ਚ ਆ ਕੇ ਜੋ ਟੀਮ ਨੂੰ ਲੀਡ ਕਰਦੇ ਨੇ, ਬੋਲਿੰਗ ਕਰਦੇ ਨੇ। ਲੇਕਿਨ ਹੁਣ ਵਨਡੇ 'ਚ ਉਹਨਾਂ ਦੀ ਬੋਲਿੰਗ ਦੇਖ ਲਓ, ਉਹਨਾਂ ਕੋਲ ਬੋਲਿੰਗ ਨਹੀਂ ਹੋਈ। ਬੰਗਲਾਦੇਸ਼ ਦੀ ਟੈਸਟ ਸੀਰੀਜ਼ ਦੇਖ ਲਓ, ਉਹਨਾਂ ਕੋਲ 130 ਤੋਂ ਉੱਤੇ ਗੇਂਦ ਨਹੀਂ ਹੋਈ। ਇਹ ਸਾਡੇ ਪ੍ਰੀਮੀਅਰ ਫਾਸਟ ਬੋਲਰ ਨੇ ਜਿਨ੍ਹਾਂ ਦੇ ਐਟੀਟਿਊਡ ਇੰਨੇ ਖਰਾਬ ਹੋ ਚੁੱਕੇ ਨੇ, ਇਦਾਂ ਲੱਗਦੇ ਨੇ ਕਿ ਬਹੁਤ ਵੱਡੇ ਸਟਾਰ ਨੇ। ਬਹੁਤ ਵੱਡੇ ਸਟਾਰ ਬਣਨ ਵਾਸਤੇ ਤੁਸੀਂ ਪਰਫਾਰਮੈਂਸ ਦੇਣੀ ਹੁੰਦੀ। ਪਰਫਾਰਮੈਂਸ ਸਾਡੀ 0 ਹੈ ਲੇਕਿਨ ਐਟੀਟਿਊਡ ਸਾਡਾ 100 ਹੈ। ਇਹ ਸਮਝ ਤੋਂ ਬਾਹਰ ਹੈ ਕਿ ਪਾਕਿਸਤਾਨੀ ਪਲੇਅਰਸ ਨੂੰ ਕੀ ਹੋ ਜਾਂਦਾ ਹੈ। ਬਿਲਕੁਲ T20 ਵਰਲਡ ਕੱਪ ਤੇ ਏਸ਼ੀਆ ਕੱਪ ਵਿੱਚ ਅਸੀਂ ਵੇਖ ਲਿਆ ਕਿ ਖਿਡਾਰੀਆਂ ਨੇ ਕਿੱਦਾਂ ਪਰਫਾਰਮ ਕੀਤਾ ਹੈ। ਤੁਹਾਨੂੰ ਵੇਖਦੇ ਹਾਂ ਜੀ ਕੱਲ ਦੇ ਮੈਚ ਵਿੱਚ ਕੀ ਬਣਦਾ ਹੈ। ਪਿਚ ਵੀ ਥੋੜੀ ਫਾਸਟ ਹੈਗੀ ਤੇ ਛੱਕੇ ਚੌਕੇ ਲੱਗਣਗੇ ਰਾਵਲਪਿੰਡੀ ਤਰ੍ਹਾਂ। ਇਹ ਕਿਹਾ ਜਾ ਰਿਹਾ ਹੈ ਕਿ ਕਜ਼ਾਫੀ ਸਟੇਡੀਅਮ ਦਾ ਹਾਊਸ ਵੀ ਫੁੱਲ ਪੈਕ ਹੋਏਗਾ। ਅੱਛੀ ਚੀਜ਼ ਹੈ ਕਿ ਜੇ ਤੁਸੀਂ ਟੀਵੀ ਵਿੱਚ ਮੈਚ ਨਹੀਂ ਵੇਖਣਾ ਚਾਹੁੰਦੇ ਤੇ PCB ਲਾਈਵ ਵਿੱਚ ਤੁਸੀਂ ਜਾ ਕੇ ਮੈਚ ਵੇਖ ਸਕਦੇ ਹੋ। ਜਿੱਥੇ ਤੁਸੀਂ ਬੈਠੇ ਹੋ ਮੈਚ ਨੂੰ ਇੰਜੋਏ ਕਰੋ। ਉਮੀਦ ਕਰਦੇ ਹਾਂ ਵਨ ਸਾਈਡਡ ਮੈਚ ਨਾ ਹੋਏ, ਆਖਰੀ ਬਾਲ ਤੱਕ ਮੈਚ ਜਾਏ ਤੇ ਆਸਟ੍ਰੇਲੀਆ ਟੀਮ ਵੀ ਥੋੜੀ ਬਹੁਤ ਇੰਟੈਂਟ ਦਿਖਾਏ। ਬਹੁਤ ਬਹੁਤ ਸ਼ੁਕਰੀਆ ਆਮਿਰ ਸਾਹਿਬ ਤੁਹਾਡੇ ਵਕਤ ਦਾ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਤੇ ਅਸੀਂ ਜਾਣਨ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼ ਨਾਸਿਰ।